ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਆ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ ਔਰ ਬੰਦਿਆਂ ਨੂੰ ਛੁਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ। ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਪਾ ਜੀ ਬਿਲਕੁਲ ਪਲੇਟ 'ਚ ਮਾਰਿਆ ਗਿਆ ਸੀਗਾ ਜੀ ਜੀ ਜੀ। ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ। ਉਹਦੇ 'ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ। ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ। ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਏਦਾਂ ਦੇ ਕੰਮ ਕਦੀ ਇੰਡਲਜ ਨਹੀਂ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਵਿੱਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਮੇਰੇ ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ
ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡਰੇਜ਼ਿੰਗ ਅਸੀਂ ਤਾਂ ਕਰਾਈ ਕੋਈ, ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ ਵੀਡੀਓਜ਼ ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰਾ ਦਿਖਾਤਾ ਉਹਨਾਂ ਨੂੰ, ਰੋਕ ਲਾਇਆ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case will fall flat like a pack of cards. I assure you all. क्योंकि ये मेरा बदलाखोरी का कार्रवाई सीगी, और मैंने एक तो बिल्कुल पूरा भी डर नहीं लगा। ठीक है, जेल बड़ी खतरनाक सिचुएशन है, लेकिन I prepared myself mentally कि अपना मानसिक तौर पे मतलब मजबूत होके निकलना। वही गल हुई, मैं वो जो 78 दिन सीगे मैं अपने ਉਸ ਇਰਾਦੇ ਨਾਲ ਕੱਟ ਕੇ ਆਇਆ ਜੀ। ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ, ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨਾ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਉਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ, ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ, ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਹੈ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਆ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ, ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ, ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ DGP ਉਹ ਬਣਾਇਆ ਪੰਜਾਬ, ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰਾਂ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਦੱਸ ਦੇਵਾ, ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਭਲੱਥ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ।
ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਭਲੱਦ ਚ ਜੀ ਤੇ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਭਲੱਦ ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਜਾਂਦੇ ਇੱਕ ਕੁਐਸਚਨ ਹੋਰ ਜੀ, ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਤੇ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it। ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues। ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁਦਰਪੁਰ ਤੋਂ ਇਲੈਕਸ਼ਨ ਤਾਂ ਲੜਨੀ ਸੀ, ਜੇ ਮੈਂ ਨਵਰੀਤ ਡਿਪਟੀਪਾ ਦੀ ਮਦਦ ਕੀਤੀ, ਇਟ ਵਾਸ ਮਾਈ ਕੰਸੀਡਰੇਸ਼ਨ। ਸੋ ਆਈ ਜਸਟ ਹੈਵ ਟੂ ਕੀਪ ਇਨ ਮਾਈਂਡ that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਸ ਸੂਨ ਐਸ ਪੋਸੀਬਲ। ਠੀਕ ਹੈ, ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਿੰਡੋਜ਼ ਟੀਵੀ ਤੇ। ਹਾਂਜੀ, ਸ਼ੁਕਰੀਆ, ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਪਾ ਜੀ, ਬਿਲਕੁਲ ਪਲੇਟ ਮਾਰਿਆ ਗਿਆ ਸੀਗਾ ਜੀ ਜੀ ਜੀ, ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ, ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਏਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ, ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ
ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ NRIs ਵਿੱਚ ਬੜੀ ਗੁੱਡਵਿਲ ਹੈ ਜੀ। ਤੁਸੀਂ ਅਮਰੀਕਾ ਜਾਣਾ ਵਾ April May 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ USA ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ? ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ED ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ? ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ। ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ MLAs ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ। ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ED ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰਾ ਦਿਖਾਤਾ ਉਹਨਾਂ ਨੂੰ ਰੋਕ ਲਾਇਆ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫॉलोइंग ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation because there is nothing against me. This case is all flat like a pack of cards. I assure you all. ਕਿਉਂਕਿ ਇਹ ਮੇਰਾ ਬਦਲਾਖੋਰੀ ਦਾ ਕਾਰਵਾਈ ਸੀਗੀ ਔਰ ਮੈਨੂੰ ਇੱਕ ਬਿਲਕੁਲ ਭੋਰਾ ਵੀ ਡਰ ਨਹੀਂ ਲੱਗਿਆ। ਠੀਕ ਹੈ, ਜੇਲ੍ਹ ਬੜੀ ਖਤਰਨਾਕ ਸਿਚੁਏਸ਼ਨ ਹੈ, ਲੇਕਿਨ I prepared myself mentally ਕਿ ਆਪਾਂ ਮਾਨਸਿਕ ਤੌਰ ਤੇ ਮਤਲਬ ਮਜ਼ਬੂਤ ਹੋ ਕੇ ਨਿਕਲਣਾ। ਉਹੀ ਗੱਲ ਹੋਈ। ਮੈਂ ਉਹ ਜਿਹੜੇ 78 ਦਿਨ ਸੀਗੇ ਮੈਂ ਆਪਣੇ ਕੋਸ ਇਰਾਦੇ ਨਾਲ ਕੱਟ ਕੇ ਆਇਆ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨੇ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮੋਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਠੋਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ। ਇਸ ਕਰਕੇ ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ?
ਦੇਖੋ ਦਿਸ ਇਜ਼ ਫॉर द ਪਾਰਟੀ ਲੀਡਰਸ਼ਿਪ ਟੂ ਡਿਸਾਈਡ। ਜਿਸ ਨੂੰ ਵੀ ਬਣਾ ਦੇਣ ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਆ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ ਜੀ, ਬਟ ਕਿਆ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ, ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ ਡੀਜੀਪੀ ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰਾਂ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ, ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਸ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ। ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ ਚ ਮੈਂ ਕਹਿੰਦਾ, ਇਸ ਲਈ ਪੰਜਾਬ ਪਲੱਸ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਪਲੱਸ ਚ ਜੀ, ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਪਲੱਸ ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਤੇ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it. ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਹ ਲਈ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues. ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੋਪੜ ਤੋਂ ਇਲੈਕਸ਼ਨ ਦਾ ਲੜਨੀ ਸੀ, ਜੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ, it was my human consideration. So I just have to keep in mind that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ, ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਜ਼ ਸੂਨ ਐਜ਼ ਪੋਸੀਬਲ। ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਿੰਡੋਜ਼ ਟੀਵੀ ਤੇ। ਹਾਂਜੀ, ਸ਼ੁਕਰੀਆ, ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ,
ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਪਾ ਜੀ ਬਿਲਕੁਲ ਪਲੇਟ ਚ ਮਾਰਿਆ ਗਿਆ ਸੀਗਾ ਜੀ 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 ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ ਹੂੰ ਸੋ ਆਈ ਵੈਂਟ ਟੂ ਰੁਦਰਪੁਰ ਆਏ ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ ਹੂੰ ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਤੇ ਸਟੇਟਹੁੱਡ ਨੂੰ ਤੋੜਿਆ ਗਿਆ ਆਈ ਵਾਸ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ ਮੇਰੇ ਘਰਾਂ ਵਿੱਚ ਰੇਡ ਕੀਤੇ ਉਹਨਾਂ ਨੇ 9 ਮਾਰਚ 2021 ਨੂੰ ਜੀ ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ और फेक पासपोर्ट्स और ड्रग मनी लेकिन मेरे घर तो 1 रुपया नहीं मिला जी ना कोई ज्वेलरी मिली जी ना कोई पासपोर्ट मिला क्योंकि मैं इदा के काम करी इंडल्ज नहीं करता जी और 9 मार्च तो बाद जिन्नी बार भी मैनू एनफोर्समेंट डायरैक्टरेट ने दिल्ली क्वेश्चनिंग ही बुलाया शायद 10 बारी मैं उन्होंने उत्थे ऑफिस विच गया पर उन्होंने जानबूझ के मैनू इस केस नू इस तरीके ਨਾਲ ਬਿਲਡਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ ਇਹ ਤਾਂ ਵਾਹਿਗੁਰੂ ਬੜਾ ਬਿਆਨ ਪਿਆ ਜੀ ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ ਨਹੀਂ ਤਾਂ ਈਡੀ ਵਾਸ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ ਤੁਸੀਂ ਅਮਰੀਕਾ ਜਾਣਾ ਵਾ ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ ਫੰਡ ਰੇਜ਼ਿੰਗ ਪ੍ਰੋਗਰਾਮ ਸੀ ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ ਔਰ ਇਸ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਜ਼ਿਆਦਾ ਪੈਸੇ ਇਕੱਠੇ ਹੋਏ 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ ਸੋ ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ ਈਡੀ ਨੇ ਇਹਨਾਂ ਨੂੰ ਬੁਲਾਇਆ ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ ਔਰ ਇਹਨਾਂ ਨੇ ਝੂਠ ਬੁਲਵਾਇਆ ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ ਸੈਕਟਰੀ ਕੋਲੋਂ ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ ਮੇਰੇ ਨਾਲ ਨਫ਼ਰਤ ਨਹੀਂ ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ ਇਹਨਾਂ ਨੇ ਦੇਖਿਆ ਮੌਕਾ ਆ ਗਿਆ ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ ਬਟ ਆਈ ਹੈਡ ਲੋਟਸ ਆਫ ਮਟੀਰੀਅਲ ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ ਮੈਂ ਸਾਰੇ ਪੋਸਟਰਸ ਵੀਡੀਓਜ਼ ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ ਜਿੱਥੇ ਟੇਬਲ ਲੱਗੇ ਸੀ ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਵਾਈਪ ਕੀਤੇ ਉਹ ਮੈਂ ਸਾਰਾ ਦਿਖਾਤਾ ਉਹਨਾਂ ਨੂੰ ਰੋਕ ਲਿਆ ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਹੈ ਨਹੀਂਗਾ ਜੀ ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ ਉਹਦੇ ਚਲਾਨ ਵਿੱਚ ਹਿੱਸਾ ਹੀ ਹੈ ਨਹੀਂਗਾ ਜੀ So look at the weak investigation because there is nothing against me. This case is all flat like a pack of cards. I assure you all. क्योंकि ये मेरा बदलाखोरी का कार्रवाई सीगी और मैंने एक तो बिल्कुल थोड़ा भी डर नहीं लगा ठीक है जेल बड़ी खतरनाक सिचुएशन है लेकिन I prepared myself mentally कि आप मानसिक तौर पे मतलब मजबूत होके निकलना है वही गल हुई मैं वो जो 78 दिन सीगे मैं अपने
ਉਸ ਇਰਾਦੇ ਨਾਲ ਕੱਟ ਕੇ ਆਇਆ ਜੀ। ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭੁਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨੇ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭੁਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਉਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ। ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਆ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ DGP ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰ ਦਾ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ, ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਸ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਭੁਲੱਥ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਭੁਲੱਥ 'ਚ ਜੀ, ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਭੁਲੱਥ 'ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ। ਖਹਿਰਾ ਸਾਹਿਬ, ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it. ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues. ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੋਦਪੁਰ ਤੋਂ ਇਲੈਕਸ਼ਨ ਤਾਂ ਲੜਨੀ ਸੀ ਜੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ। It was my consideration. So I just have to keep in mind
that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਵੱਲੋਂ ਤੁਸੀਂ ਅੱਛੇ ਇਨਸਾਨ ਨੇਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਸ ਸੂਨ ਐਸ ਪੋਸੀਬਲ। ਠੀਕ ਹੈ, ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਬਾਰ ਜੀ, ਬਿਲਕੁਲ ਮਾਰਿਆ ਗਿਆ ਸੀਗਾ ਜੀ ਜੀ ਜੀ, ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਏਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ, ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ, ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਸ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ, ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਮੈਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ
ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਵਿੱਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ। ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ ਨਹੀਂ। ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰੇ ਦਿਖਾਤਾ ਉਹਨਾਂ ਨੂੰ, ਰੋਕ ਲਾਇਆ। ਪਰ ਮੈਂ ਉਹਦੇ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਹੁਣ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case will fall flat like a pack of cards. I assure you all. क्योंकि ये मेरा बदलाखोरी का कार्रवाई सीगी, और मैंने एक तो बिल्कुल पूरा भी डर नहीं लग्या। ठीक है, जेल बड़ी खतरनाक सिचुएशन है, लेकिन I prepared myself mentally कि अपना मानसिक तौर पे मतलब मजबूत होके निकलना। वही गल हुई, मैं वो जो 78 दिन सीगे मैं अपने ਉਸ ਇਰਾਦੇ ਨਾਲ ਕੱਟ ਕੇ ਆਇਆ ਜੀ, ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨਾ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਅਸੀਂ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਉਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ, ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ। ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ, ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ, ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਹੈ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ, ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ, ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ, ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ DGP ਉਹ ਬਣਾਇਆ ਪੰਜਾਬ, ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰ ਦਾ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ
ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਦੱਸ ਦੇਵਾ, ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਹਿਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੁਵਾਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ, ਮੈਂ ਕਹਿੰਦਾ ਇਸ ਲਈ ਪੰਜਾਬ ਪਲੱਸ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਪਲੱਸ 'ਚ ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਪਲੱਸ 'ਚੋਂ, ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਇੱਕ ਕੁਐਸਚਨ ਹੋਰ ਜੀ, ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਂ 24 ਘੰਟੇ ਵਿਕਾਸ ਦੀ ਗੱਲ ਕਰੋ। You should be also talking about the human part of it. ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all vital issues ਹੁੰਦਾ। ਮੈਂ ਰੋਪੜ ਤੋਂ ਇਲੈਕਸ਼ਨ ਦਾ ਲੜਨੀ ਸੀ ਤੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ। It was my consideration, so I just have to keep in mind that ਜੇ ਪਾਪ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। So I work like that ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, I try my best to get it done as soon as possible। ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਆ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ। ਔਰ ਸਾਰਿਆਂ ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਰ ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਉਹਨਾਂ ਦਾ ਹੱਥ ਹੈਗਾ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਸਾਰਾ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੁਵਾਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ ਇੱਕ ਆਇਆ ਸੀ ਨਵਰੀਤ ਸਿੰਘ ਡਿਬਾ ਜੀ, ਬਿਲਕੁਲ ਮਾਰਿਆ ਗਿਆ ਸੀਗਾ ਜੀ ਜੀ ਜੀ, ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ, ਔਰ ਮੈਂ ਦਿੱਲੀ ਹਾਈ ਕੋਰਟ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ, ਔਰ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਏਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ
ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ। ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ। ਇਹ ਤਾਂ ਵਾਹਿਗੁਰੂ ਬੜਾ ਬਿਆਨਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਸ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ, ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ NRIs ਵਿੱਚ ਬੜੀ ਗੁੱਡਵਿਲ ਹੈ, ਤੁਸੀਂ ਅਮਰੀਕਾ ਜਾਣਾ ਵਾ। April May 2016 ਦੀ ਗੱਲ ਕਰ ਰਿਹਾ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ USA ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ, ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ, ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੂਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ? ਔਰ ਮੈਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਇਲਜ਼ਾਮ ਸੀਗਾ, ਇਹਦੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ? ਔਰ ਇਹਨਾਂ ਨੇ ਝੂਠ ਬੁਲਵਾਇਆ, ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਬਿਕੋਜ਼ ਮੈਨੂੰ ਲੀਡਰ ਆਪਰੇਟ ਕੀਤਾ, ਮਿਲੇ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣ ਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ, ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰੇ ਦਿਖਾਤਾ ਉਹਨਾਂ ਨੂੰ, ਰੋਕ ਲਾਇਆ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂ ਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂ ਗਾ ਜੀ। So look at the weak investigation, because there is nothing against me. This case is all flat like a pack of cards. I assure you all. ਕਿਉਂਕਿ ਇਹ ਮੇਰਾ ਬਦਲਾਖੋਰੀ ਦਾ ਕਾਰਵਾਈ ਸੀਗੀ, ਔਰ ਮੈਨੂੰ ਇੱਕ ਬਿਲਕੁਲ ਭੋਰਾ ਵੀ ਡਰ ਨਹੀਂ ਲੱਗਿਆ। ਠੀਕ ਹੈ, ਜੇਲ੍ਹ ਬੜੀ ਖਤਰਨਾਕ ਸਿਚੁਏਸ਼ਨ ਹੈ, ਲੇਕਿਨ I prepared myself mentally ਕਿ ਆਪਾਂ ਮਾਨਸਿਕ ਤੌਰ ਤੇ ਮਤਲਬ ਮਜ਼ਬੂਤ ਹੋ ਕੇ ਨਿਕਲਣਾ। ਉਹੀ ਗੱਲ ਹੋਈ, ਮੈਂ ਉਹ ਜਿਹੜੇ 78 ਦਿਨ ਸੀਗੇ ਮੈਂ ਆਪਣੇ ਉਸ ਇਰਾਦੇ ਨਾਲ ਕੱਟ ਕੇ ਆਇਆ, ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ, ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ, ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨੇ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਅਸੀਂ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਠੋਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ। ਇਸ ਕਰਕੇ, ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ, ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟੂਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ।
ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association. Everybody knows the truth. ਜੀ ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ। ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such. ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਹੈ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ। ਇਹਨਾਂ ਨੇ ਡੀਜੀਪੀ ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰਾਂ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ, ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ। ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਪਲੱਸ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਪਲੱਸ 'ਚ ਜੀ, ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਪਲੱਸ 'ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it. ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues. ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁੱਤਪੁਰ ਤੋਂ ਇਲੈਕਸ਼ਨ ਤਾਂ ਲੜਨੀ ਸੀ, ਜੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ, it was my human consideration. So I just have to keep in mind that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨੇਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਸ ਸੂਨ ਐਸ ਪੋਸੀਬਲ। ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ, ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ।
ਹਾਂਜੀ, ਸ਼ੁਕਰੀਆ ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਬਾਨ ਜੀ ਬਿਲਕੁਲ ਮਾਰਿਆ ਗਿਆ ਸੀਗਾ ਜੀ 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 ਰੁਦਰਪੁਰ ਦੇ ਲਾਗੇ ਪਿੰਡ ਹੈ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਇਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਵਿੱਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ, ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰੇ ਰੋਕ ਦਿੱਤਾ ਜੀ। ਪਰ ਮੈਂ ਉਦੋਂ ਤੋਂ ਬਾਅਦ ਹੈਰਾਨ
ਦੀ ਗੱਲ ਇਹ ਆ ਕਿ ਉਹ ਜਿਹੜਾ ਆ ਉਹ ਚਾਰਜ ਸ਼ੀਟ ਦਾ ਸਹੀ ਹੈਗਾ ਟੈਸਟ ਕਰਨ ਵੇਲੇ ਅਖਬਾਰ ਟੈਸਟ ਕਰ ਰਹੇ ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ ਉਹਦੇ ਚਲਾਨ ਵਿੱਚ ਸਹੀ ਹੈਗਾ ਜੀ So look at the weak investigation because there is nothing against me. This case is all flat like a pack of cards. I assure you all. क्योंकि ये मेरा बदलाखोरी ਦਾ ਕਾਰਵਾਈ ਸੀਗੀ ਔਰ ਮੈਨੂੰ ਇੱਕ ਬਿਲਕੁਲ ਭੋਰਾ ਵੀ ਡਰ ਨਹੀਂ ਲੱਗਿਆ ਠੀਕ ਹੈ ਜੇਲ੍ਹ ਦੀ ਖਤਰਨਾਕ ਸਿਚੁਏਸ਼ਨ ਹੈ ਲੇਕਿਨ prepared myself mentally ਕਿ ਔਰ ਤੇ ਮਤਲਬ ਮਜ਼ਬੂਤ ਹੋ ਕੇ ਨਿਕਲਣਾ ਉਹੀ ਗੱਲ ਹੋਈ ਮੈਂ ਉਹ ਜਿਹੜੇ 78 ਦਿਨ ਸੀਗੇ ਮੈਂ ਆਪਣੇ ਕੋਰਸ ਇਰਾਦੇ ਨਾਲ ਕੱਟ ਕੇ ਆਇਆ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ ਬਹੁਤ ਹੀ ਵਧੀਆ ਖਹਿਰਾ ਸਾਹਿਬ ਇੱਕ ਗੱਲ ਦੱਸੋ ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨੇ ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ ਨਹੀਂ ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ ਉੱਥੇ ਜਿੰਨੇ ਅਕਾਲੀ ਸੀ ਸਰਪੰਚ ਸੀ ਮਹਿੰਦਰ ਸਿੰਘ ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂਗਾ ਸਾਨੂੰ ਬੰਦਾ ਚਾਹੀਦਾ ਜਿਹੜਾ ਉਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਇਸ ਕਰਕੇ ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ ਉਹਨੇ ਬਹੁਤ ਕੰਮ ਕੀਤਾ ਬਹੁਤ ਹੰਬਲੀ ਕੰਮ ਕੀਤਾ ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ ਜਿਹਦੇ ਨਾਲ ਜ਼ੁਲਮ ਹੁੰਦਾ ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ So you can imagine 50 years of long association. Everybody knows the truth. ਜੀ ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ ਦੇਖੋ this is for the party leadership to decide. ਜਿਸ ਨੂੰ ਵੀ ਬਣਾ ਦੇਣ ਸਾਰੇ ਅੱਛੇ ਨੇ ਕਾਬਿਲ ਨੇ I'm not partisan or not a party to any of such maneuvers. ਜੀ ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਆ ਜੀ ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ ਮੇਰੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ ਆਪ ਮੁਹਾਰੇ ਜਦੋਂ ਮੈਂ ਆਇਆ ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ ਔਰ ਡੇਵਲ ਕਲਾਜ ਬੱਚੇ ਮਾਰੇ ਗਏ ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ ਇਹਨਾਂ ਨੇ DGP ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰ ਦਾ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ ਉਹਨਾਂ ਨੂੰ ਦੱਸ ਦਿਓ ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ ਉਹਨਾਂ ਨੂੰ ਮਾਫੀਨਾਮਾ ਦਵਾਇਆ ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ ਪੰਥ ਪਹਿਰਾਵੇ ਨਾਲ ਨਹੀਂ ਕਿਰਦਾਰ ਨਾਲ ਹੁੰਦਾ ਮੈਂ ਬਹਿਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ ਪੀੜਤਾਂ ਦੇ ਭੋਗ ਤੱਕ ਗਿਆ ਮੈਂ ਯੂਆਪਾ ਦੀ ਲੜਾਈ ਲੜਦਾ ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ ਚ ਮੈਂ ਕਹਿੰਦਾ ਇਸ ਲਈ ਪੰਜਾਬ ਭਲੱਥ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ ਚ ਵਿਸ਼ਵਾਸ ਕਰਦੀ ਹੈ ਐਨੇ ਦਾ ਕੋਈ ਆਧਾਰ ਨਹੀਂ ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਭਲੱਥ ਚ ਜੀ ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਭਲੱਥ ਚੋਂ ਇਹਨੂੰ ਸਿਰਫ 5900 ਵੋਟ ਪਈ ਸੀ ਓਨਲੀ 5900 ਵੋਟ ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ ਔਰ ਉਹ ਬੰਦਾ ਜਿਹੜਾ ਵਾ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ ਜੀ ਖਹਿਰਾ ਸਾਹਿਬ ਜਾਂਦੇ ਇੱਕ ਕੁਐਸਚਨ ਹੋਰ ਜੀ ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ
देखो, आई बिलीव इन ट्विन पॉलिटिक्स। एक पॉलिटिक्स ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪॉलिटिक्स। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ ਵਿਕਾਸ ਦੀ ਗੱਲ ਕਰੋ। ਯੂ ਸ਼ੁੱਡ ਬੀ ਆਲਸੋ ਟਾਕਿੰਗ ਅਬਾਊਟ ਦੀ ਹਿਊਮਨ ਪਾਰਟ ਆਫ। ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਹ ਲਈ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues। ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁੱਤਪੁਰ ਤੋਂ ਇਲੈਕਸ਼ਨ ਦਾ ਲੜਨੀ ਸੀ ਤੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ। ਇਟ ਵਾਸ ਮਾਈ ਕੰਸੀਡਰੇਸ਼ਨ। ਸੋ I just have to keep in mind that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। ਸੋ I work like that ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, I try my best to get it done as soon as possible। ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ ਜਾਣਕਾਰੀ ਦੇਣ ਦੇ ਲਈ। ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ, ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਬਡਿਬਾ ਜੀ, ਬਿਲਕੁਲ ਪਲੇਟ ਮਾਰਿਆ ਗਿਆ ਸੀਗਾ ਜੀ ਜੀ ਜੀ, ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ, ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਏਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ, ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ, ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ।
ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਜੀ ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਇਕੱਠ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ 'ਚ ਪਾ ਕੇ ਲਿਆ ਸਕਦਾ ਸੀਗਾ ਜੀ? ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ, ਇਹਦੇ 'ਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ? ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ। ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ ਨਹੀਂ। ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰਾ ਦਿਖਾਤਾ ਉਹਨਾਂ ਨੂੰ, ਰੋਕ ਲਿਆ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫॉलोइंग ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case is all flat like a pack of cards. I assure you all. क्योंकि ये मेरा बदलाखोरी का कार्रवाई सीगी और मैंने एक तो बिल्कुल पूरा भी डर नहीं लग्या। ठीक है, जेल बड़ी खतरनाक सिचुएशन है, लेकिन I prepared myself mentally कि आपा मानसिक तौर पे मतलब मजबूत होके निकलना है। वही गल हुई। मैं वो ਜਿਹੜੇ 78 ਦਿਨ ਸੀਗੇ ਮੈਂ ਆਪਣੇ ਕੋਰਸ ਇਰਾਦੇ ਨਾਲ ਕੱਟ ਕੇ ਆਇਆ ਜੀ। ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨੇ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮੋਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ। ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਠੋਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ, ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ। ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ, ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਹੈ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ
ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ ਔਰ ਡੇਵਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ ਡੀਜੀਪੀ ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰਾਂ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ, ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ ਕਿਰਦਾਰ ਨਾਲ ਹੁੰਦਾ। ਮੈਂ ਬਹਿਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੁਵਾਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਪਲੱਸ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਪਲੱਸ 'ਚ ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਪਲੱਸ 'ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it। ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਹ ਲਈ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues। ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁਦਰਪੁਰ ਤੋਂ ਇਲੈਕਸ਼ਨ ਦਾ ਲੜਨੀ ਸੀ ਜੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ। It was my human consideration, so I just have to keep in mind that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਸ ਸੂਨ ਐਸ ਪੋਸੀਬਲ। ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ, ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੁਵਾਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਬਡਿਬਾ ਜੀ, ਬਿਲਕੁਲ ਮਾਰਿਆ ਗਿਆ ਸੀਗਾ ਜੀ, ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ, ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟ
ਸਟੇਟਮੈਂਟਸ ਐਕਟੀਵਿਟੀ ਸੀਗੀਆਂ ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ। ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ और फेक पासपोर्ट्स और ड्रग मनी, लेकिन मेरे घर तो 1 रुपया नहीं मिला जी, ना कोई ज्वेलरी मिली जी, ना कोई पासपोर्ट मिला, क्योंकि मैं इदा के काम करी इंडल्ज नहीं करता जी। और 9 मार्च तो बाद जिन्नी बार भी मैनू एनफोर्समेंट डायरैक्टरेट ने दिल्ली क्वेश्चनिंग ही बुलाया, शायद 10 बारी मैं उन्होंने उत्थे ऑफिस विच गया, पर उन्होंने जानबूझ के मैनू इस केस नू इस तरीके ਨਾਲ ਬਿਲਡਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬਿਆਨਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਸ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। April May 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ, ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ, ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਮੇਰੇ ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ ਨਹੀਂ, ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰਾ ਦਿਖਾਤਾ, ਉਹਨਾਂ ਨੂੰ ਰੋਕ ਲਿਆ ਜੀ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case will fall flat like a pack of cards. I assure you all. क्योंकि ये मेरा बदलाखोरी का कार्रवाई सीगी, और मैंने एक तो बिल्कुल पूरा भी डर नहीं लगा। ठीक है, जेल बड़ी खतरनाक सिचुएशन है, लेकिन I prepared myself mentally कि अपना मानसिक तौर पे मतलब मजबूत होके निकलना। वही गल हुई, मैं वो जो 78 दिन सीगे मैं अपने ਉਸ ਇਰਾਦੇ ਨਾਲ ਕੱਟ ਕੇ ਆਇਆ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ।
ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ 78 ਦਿਨਾਂ ਲਈ ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭੁਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨਾ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭੁਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਉਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ। ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਹੈ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਹੈ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ। ਔਰ ਬਾਈਬਲ ਕਲਾਸ ਬੱਚੇ ਮਾਰੇ ਗਏ, ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ DGP ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰ ਦਾ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ, ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਭੁਲੱਥ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਭੁਲੱਥ 'ਚ ਜੀ, ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਭੁਲੱਥ 'ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ। ਖਹਿਰਾ ਸਾਹਿਬ, ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਤੇ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it. ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਹ ਲਈ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues. ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁੱਤਪੁਰ ਤੋਂ ਇਲੈਕਸ਼ਨ ਤਾਂ ਲੜਨੀ ਸੀ, ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ। It was my consideration, so I just have to keep in mind
that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਇਹ ਵੱਲੋਂ ਤੁਸੀਂ ਅੱਛੇ ਇਨਸਾਨ ਨੇਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਸ ਸੂਨ ਐਸ ਪੋਸੀਬਲ। ਠੀਕ ਹੈ ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛੁਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਪਾ ਜੀ, ਬਿਲਕੁਲ ਮਾਰਿਆ ਗਿਆ ਸੀਗਾ ਜੀ ਜੀ ਜੀ, ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਏਦਾਂ ਦੇ ਕੰਮ ਕਦੀ ਇੰਡਲਜ ਨਹੀਂ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ, ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ, ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਕੱਟ ਹੋਏ, ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੂਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ
ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ। ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ ਨਹੀਂ। ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰਾ ਦਿਖਾਤਾ ਉਹਨਾਂ ਨੂੰ, ਰੋਕ ਲਿਆ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫॉलोइंग ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case is all flat like a pack of cards. I assure you all. क्योंकि ये मेरा बदलाखोरी का कार्रवाई सीगी, और मैंने एक तो बिल्कुल पूरा भी डर नहीं लग्या। ठीक है, जेल बड़ी खतरनाक सिचुएशन है, लेकिन I prepared myself mentally कि आपा मानसिक तौर पे मतलब मजबूत होके निकलना है। वही गल हुई। मैं वो ਜਿਹੜੇ 78 ਦਿਨ ਸੀਗੇ ਮੈਂ ਆਪਣੇ ਕੋਸ ਇਰਾਦੇ ਨਾਲ ਕੱਟ ਕੇ ਆਇਆ ਜੀ, ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨੇ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮੋਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਠੋਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ, ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ। ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟੂਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ, ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਹੈ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ, ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ, ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ, ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ DGP ਉਹ ਬਣਾਇਆ ਪੰਜਾਬ, ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰ ਦਾ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ।
ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦੇਵਾ, ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਹਿਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ। ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਪਲੱਸ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਪਲੱਸ 'ਚ, ਇਹ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਪਲੱਸ 'ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। You should be also talking about the human part of it। ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues। ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁਦਰਪੁਰ ਤੋਂ ਇਲੈਕਸ਼ਨ ਦਾ ਲੜਨੀ ਸੀ ਤੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ। It was my consideration, so I just have to keep in mind that ਜੇ ਪਾਪ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। ਸੋ ਆਈ ਵਰਕ ਲਾਈਕ ਦੈਟ ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, ਆਈ ਟਰਾਈ ਮਾਈ ਬੈਸਟ ਟੂ ਗੈਟ ਇਟ ਡਨ ਐਸ ਸੂਨ ਐਸ ਪੋਸੀਬਲ। ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਧੰਨਵਾਦ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ, ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਹਾਂਜੀ, ਸ਼ੁਕਰੀਆ, ਔਰ ਸਭ ਨੂੰ ਮੇਰੀ ਫਤਿਹ ਹੈ ਜੀ। ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ, ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਡ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ, ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ, ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ, ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਬਡਿਬਾ ਜੀ, ਬਿਲਕੁਲ ਮਾਰਿਆ ਗਿਆ ਸੀਗਾ ਜੀ, ਰੁਦਰਪੁਰ ਦੇ ਲਾਗੇ ਪਿੰਡ ਹੈ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ, ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ,
ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਇਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਸ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ, ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ, ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ, ਇਹਦੇ ਵਿੱਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ, ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰਾ ਦਿਖਾਤਾ ਉਹਨਾਂ ਨੂੰ, ਰੋਕ ਲਾਇਆ ਜੀ। ਪਰ ਮੈਂ ਉਹਦੇ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case will fall flat like a pack of cards. I assure you all. ਕਿਉਂਕਿ ਇਹ ਮੇਰਾ ਬਦਲਾਖੋਰੀ ਦਾ ਕਾਰਵਾਈ ਸੀਗੀ, ਔਰ ਮੈਨੂੰ ਇੱਕ ਬਿਲਕੁਲ ਭੋਰਾ ਵੀ ਡਰ ਨਹੀਂ ਲੱਗਿਆ। ਠੀਕ ਹੈ, ਜੇਲ੍ਹ ਬੜੀ ਖਤਰਨਾਕ ਸਿਚੁਏਸ਼ਨ ਹੈ, ਲੇਕਿਨ I prepared myself mentally ਕਿ ਆਪਾਂ ਮਾਨਸਿਕ ਤੌਰ ਤੇ ਮਤਲਬ ਮਜ਼ਬੂਤ ਹੋ ਕੇ ਨਿਕਲਣਾ। ਉਹੀ ਗੱਲ ਹੋਈ, ਮੈਂ ਉਹ ਜਿਹੜੇ 78 ਦਿਨ ਸੀਗੇ ਮੈਂ ਆਪਣੇ ਉਸ ਇਰਾਦੇ ਨਾਲ ਕੱਟ ਕੇ ਆਇਆ ਜੀ। ਬਹੁਤ ਹੀ ਵਧੀਆ ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ, ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ, ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨਾ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ ਯੂਐਸਏ ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਅਸੀਂ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਠੋਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ, ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ, ਇਜ਼ ਐਨ ਐਡਵੋਕੇਟ,
ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ। ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਹੈ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਆ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ ਡੀਜੀਪੀ ਉਹ ਬਣਾਇਆ ਪੰਜਾਬ ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰ ਦਾ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ, ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ ਚ ਮੈਂ ਕਹਿੰਦਾ, ਇਸ ਲਈ ਪੰਜਾਬ ਪਲੱਸ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ ਚ ਵਿਸ਼ਵਾਸ ਕਰਦੀ ਹੈ, ਐਨੇ ਦਾ ਕੋਈ ਆਧਾਰ ਨਹੀਂ। ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਪਲੱਸ ਚ ਤੇ ਪਿਛਲੀ ਵਾਰ ਮੇਰੇ ਖਿਲਾਫ ਕਾਂਗਰਸ ਨੇ ਇਹਨੂੰ ਖੜਾ ਕੀਤਾ ਸੀ ਜੀ ਪਲੱਸ ਚੋਂ। ਇਹਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ। ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ। ਖਹਿਰਾ ਸਾਹਿਬ, ਜਾਂਦੇ ਇੱਕ ਕੁਐਸਚਨ ਹੋਰ ਜੀ। ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ, ਤਾਂ ਹੋਰਾਂ ਉਮੀਦਵਾਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਓ 24 ਘੰਟੇ, ਵਿਕਾਸ ਦੀ ਗੱਲ ਕਰੋ। ਯੂ ਸ਼ੁੱਡ ਬੀ ਆਲਸੋ ਟਾਕਿੰਗ ਅਬਾਊਟ ਦੀ ਹਿਊਮਨ ਪਾਰਟ ਆਫ। ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ, ਸਾਡੇ ਦਰਿਆਈ ਪਾਣੀ ਦੂਜੇ ਸਟੇਟਸ ਨੂੰ ਦਿੱਤੇ। I also take up all these vital issues. ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁੱਤਪੁਰ ਤੋਂ ਇਲੈਕਸ਼ਨ ਤਾਂ ਲੜਨੀ ਸੀ, ਜੇ ਮੈਂ ਨਵਰੀਤ ਡਿਬਡਿਬਾ ਦੀ ਮਦਦ ਕੀਤੀ, it was my consideration. So I just have to keep in mind that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਅੱਛੇ ਇਨਸਾਨ ਨਹੀਂਗੇ। So I work like that ਜੀ। ਔਰ ਡਿਵੈਲਪਮੈਂਟ ਆਫ ਕੋਰਸ ਮੇਰੀ ਕਨਸਟੀਟੂਐਂਸੀ ਵਿੱਚ ਜਿੰਨਾ ਸਮਾਂ ਜਿੰਨਾ ਮੇਰੇ ਕੋਲ ਟਾਈਮ ਮਿਲਦਾ, I try my best to get it done as soon as possible. ਥੈਂਕ ਯੂ ਸੋ ਮਚ ਜੀ ਖਹਿਰਾ ਸਾਹਿਬ, ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ, ਜੋ ਕਿ ਚੋਣ ਲੜ ਰਹੇ ਨੇ ਇਸ ਵਾਰ। ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ, ਧੰਨਵਾਦ। ਸਤਿ ਸ਼੍ਰੀ
ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਜੀ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਬਾਅਦ ਬਾਹਰ ਆਏ ਨੇ ਤੇ ਨਾਲ ਹੀ ਪਾਰਟੀ ਲਈ ਪ੍ਰਚਾਰ ਉਹਨਾਂ ਨੇ ਸ਼ੁਰੂ ਕੀਤਾ ਹੈ। ਤੇ ਜਾਣਕਾਰੀ ਲੈਂਦੇ ਹਾਂ ਜੀ ਸੁਖਪਾਲ ਸਿੰਘ ਖਹਿਰਾ ਜੀ ਤੋਂ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਰਿਹਾ, ਕੀ ਕਾਰਨ ਸਨ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਉਣ ਦੇ ਲਈ। ਸੁਖਪਾਲ ਖਹਿਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਿੰਡੋਜ਼ ਟੀਵੀ ਤੇ। ਹਾਂਜੀ, ਸ਼ੁਕਰੀਆ ਔਰ ਸਭ ਨੂੰ ਮੇਰੀ ਫਤਿਹ ਹੈ ਜੀ ਸੁਖਪਾਲ ਖਹਿਰਾ ਜੀ, ਈਡੀ ਦੀ ਰੇਡ ਪਈ, ਇਲਜ਼ਾਮ ਲੱਗੇ ਕਿ ਸੁਖਪਾਲ ਖਹਿਰਾ ਅਮਰੀਕਾ ਤੋਂ ਲੱਖਾਂ ਡਾਲਰ ਲੈ ਕੇ ਆਏ ਨੇ। ਮੀਡੀਆ ਦੇ ਵਿੱਚ ਤੁਸੀਂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਉਹਨਾਂ ਦਾ ਹੱਥ ਹੈਗਾ ਸੀਗਾ ਤੁਹਾਨੂੰ ਇਸ ਗ੍ਰਿਫਤਾਰੀ ਦੇ ਪਿੱਛੇ। ਮੈਡਮ, ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਟ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਦੀ ਕੇਂਦਰ ਸਰਕਾਰ ਨੇ, ਕਿਉਂਕਿ ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ ਪੰਜਾਬ 'ਚ ਔਰ ਇੱਕ ਮੁਹਿੰਮ ਖੜੀ ਕੀਤੀ ਸੀ ਅਗੇਂਸਟ ਦਿਸ ਡ੍ਰੈਕੋਨੀਅਨ ਲਾਅ ਦੈਟ ਹੈਜ਼ ਰਿਪਲੇਸਡ ਟਾਡਾ ਔਰ ਬੰਦਿਆਂ ਨੂੰ ਛਡਾਇਆ। ਦੂਸਰਾ ਕਿ ਮੈਂ ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ ਪਲੇ ਕੀਤਾ ਸੀਗਾ ਜੀ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਹੋਣਾ ਇੱਕ ਆਸਟ੍ਰੇਲੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀਬਾਰ ਜੀ, ਬਿਲਕੁਲ ਬ੍ਰੇਚ ਮਾਰਿਆ ਗਿਆ ਸੀਗਾ ਜੀ 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 ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਮਾਰਚ ਕੱਢ ਕੇ ਔਰ ਮੈਂ ਦਿੱਲੀ ਹਾਈ ਕੋਰਟ ਮੂਵ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ। ਤੇ ਮੈਂ ਉਹਨਾਂ ਦੀ ਰਡਾਰ ਤੇ ਨਾ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੇ ਉਹਨਾਂ ਨੇ 9 ਮਾਰਚ 2021 ਨੂੰ ਜੀ, ਔਰ ਆਈ ਵਾਂਟ ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ ਕਰੰਸੀ ਔਰ ਫੇਕ ਪਾਸਪੋਰਟਸ ਔਰ ਡਰਗ ਮਨੀ, ਲੇਕਿਨ ਮੇਰੇ ਘਰ ਤੋਂ 1 ਰੁਪਈਆ ਨਹੀਂ ਮਿਲਿਆ ਜੀ, ਨਾ ਕੋਈ ਜੁਐਲਰੀ ਮਿਲੀ ਜੀ, ਨਾ ਕੋਈ ਪਾਸਪੋਰਟ ਮਿਲਿਆ, ਕਿਉਂਕਿ ਮੈਂ ਇਦਾਂ ਦੇ ਕੰਮ ਕਰੀ ਇੰਡਲਜ ਵੀ ਕਰਦਾ ਜੀ। ਔਰ 9 ਮਾਰਚ ਤੋਂ ਬਾਅਦ ਜਿੰਨੀ ਵਾਰ ਵੀ ਮੈਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਕੁਐਸਚਨਿੰਗ ਲਈ ਬੁਲਾਇਆ, ਸ਼ਾਇਦ 10 ਵਾਰੀ ਮੈਂ ਉਹਨਾਂ ਦੇ ਉੱਥੇ ਆਫਿਸ ਵਿੱਚ ਗਿਆ, ਪਰ ਉਹਨਾਂ ਨੇ ਜਾਣਬੁੱਝ ਕੇ ਮੈਨੂੰ ਇਸ ਕੇਸ ਨੂੰ ਇਸ ਤਰੀਕੇ ਨਾਲ ਬਿਲਡ ਅਪ ਕੀਤਾ ਕਿ ਦੇ ਵਾਂਟਡ ਕਿ ਮੈਂ ਇਹਨੂੰ ਇਲੈਕਸ਼ਨ ਦੇ ਲਾਗੇ ਇਹਦੀ ਕੈਰੈਕਟਰ ਅਸੈਸੀਨੇਸ਼ਨ ਕਰੀਏ ਔਰ ਉਦੋਂ ਗ੍ਰਿਫਤਾਰ ਕਰਾਂਗੇ ਉਹਨਾਂ ਨੂੰ। ਔਰ ਮੈਨੂੰ ਇਹਨਾਂ ਨੇ 11 ਨਵੰਬਰ ਨੂੰ ਇਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਕਿ ਮੇਰੀ ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਜ਼ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ, ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ ਐਨਆਰਆਈਜ਼ ਵਿੱਚ ਬੜੀ ਗੁੱਡਵਿਲ ਹੈ ਜੀ, ਤੁਸੀਂ ਅਮਰੀਕਾ ਜਾਣਾ ਵਾ। ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ ਯੂਐਸਏ ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ, ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੁਲਕਾ ਜੀ ਨੂੰ ਕੈਨੇਡਾ ਭੇਜਿਆ ਸੀ, ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਸ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ, ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ ਚ ਪਾ ਕੇ ਲਿਆ ਸਕਦਾ ਸੀਗਾ ਜੀ, ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ, ਇਹਦੇ ਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ਈਡੀ ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ, ਔਰ ਇਹਨਾਂ ਨੇ ਝੂਠ ਬੁਲਵਾਇਆ। ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ, ਸੈਕਟਰੀ ਕੋਲੋਂ, ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ ਐਮਐਲਏ ਵਗੈਰਾ ਟੁੱਟ ਗਏ ਸੀਗੇ। ਇਹ
ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡਰੇਜ਼ਿੰਗ ਅਸੀਂ ਤਾਂ ਕਰਾਈ ਕੋਈ, ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ਈਡੀ ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ ਵੀਡੀਓਜ਼ ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰੇ ਦਿਖਾਤਾ ਉਹਨਾਂ ਨੂੰ ਰੋਕ ਲਾਇਆ। ਪਰ ਮੈਂ ਉਹਦੇ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਹੁਣ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation, because there is nothing against me. This case will fall flat like a pack of cards. I assure you all. ਕਿਉਂਕਿ ਇਹ ਮੇਰਾ ਬਦਲਾਖੋਰੀ ਦਾ ਕਾਰਵਾਈ ਸੀਗੀ, ਔਰ ਮੈਨੂੰ ਇੱਕ ਬਿਲਕੁਲ ਭੋਰਾ ਵੀ ਡਰ ਨਹੀਂ ਲੱਗਿਆ। ਠੀਕ ਹੈ, ਜੇਲ੍ਹ ਬੜੀ ਖਤਰਨਾਕ ਸਿਚੁਏਸ਼ਨ ਹੈ, ਲੇਕਿਨ I prepared myself mentally ਕਿ ਆਪਾਂ ਮਾਨਸਿਕ ਤੌਰ ਤੇ ਮਤਲਬ ਮਜ਼ਬੂਤ ਹੋ ਕੇ ਨਿਕਲਣਾ। ਉਹੀ ਗੱਲ ਹੋਈ, ਮੈਂ ਉਹ ਜਿਹੜੇ 78 ਦਿਨ ਸੀਗੇ ਮੈਂ ਆਪਣੇ ਉਸ ਇਰਾਦੇ ਨਾਲ ਕੱਟ ਕੇ ਆਇਆ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ, ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ, ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨਾ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਅਸੀਂ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਗਾ, ਸਾਨੂੰ ਬੰਦਾ ਚਾਹੀਦਾ ਜਿਹੜਾ ਉਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ। ਇਸ ਕਰਕੇ, ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ, ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਹੈ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ? ਦੇਖੋ, this is for the party leadership to decide. ਜਿਸ ਨੂੰ ਵੀ ਬਣਾ ਦੇਣ, ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers. ਜੀ। ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਹੈ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ ਜੀ। ਔਰ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਦੇ ਨੂੰ ਵੋਟ ਪਾਈਏ, ਤਾਂ ਕਿ ਸਾਡੀ ਆਵਾਜ਼ ਹੈ ਜਿਹੜੀ ਪੰਜਾਬ ਦੀ ਉਹ ਬੁਲੰਦ ਰਹੇ। ਇਸ ਨਜ਼ਰੀਏ ਨਾਲ ਲੋਕ ਇਸ ਇਲੈਕਸ਼ਨ ਨੂੰ ਦੇਖ ਰਹੇ। ਨਾਲੇ ਬੀਬੀ ਜਗੀਰ ਕੌਰ ਜਿਹੜੀ, ਉਹ ਕਹਿੰਦੇ ਤਾਂ ਹੈ ਸੀ ਪੰਥਕ ਹੈ, ਬਟ ਉਹਨਾਂ ਦਾ ਪਹਿਰਾਵਾ ਤਾਂ ਜ਼ਰੂਰ ਹੋ ਸਕਦਾ ਪੰਥਕ, ਲੇਕਿਨ ਉਹਨਾਂ ਦਾ ਕਿਰਦਾਰ ਜਿਹੜਾ ਉਹ ਐਂਟੀ ਪੰਥ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਵਿੱਚ ਇਹਨਾਂ ਦਾ ਨੈਗੇਟਿਵ ਰੋਲ ਸੀਗਾ, ਔਰ ਬਾਈਬਲ ਕਲਾਸ ਬੱਚੇ ਮਾਰੇ ਗਏ। ਇਹਨਾਂ ਨੇ ਪੁਲਿਸ ਦਾ ਸਾਥ ਦਿੱਤਾ, ਇਹਨਾਂ ਨੇ DGP ਉਹ ਬਣਾਇਆ ਪੰਜਾਬ, ਜਿਹੜਾ ਸੁਮੇਧ ਸਿੰਘ ਸੈਣੀ ਐਨਕਾਊਂਟਰਾਂ ਵਿੱਚ ਬਹੁਤ ਲੋਕਾਂ ਨੂੰ ਮਾਰਿਆ ਸੀਗਾ। ਇਹਨਾਂ ਨੇ ਹਰ ਉਹ ਕੰਮ ਕੀਤਾ ਜਿਹੜਾ ਐਂਟੀ ਪੰਥ ਸੀ। ਜਿੱਦਾਂ ਮਿਸਾਲ ਦੇ ਤੌਰ ਤੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਗਲਤ ਬਿਆਨਬਾਜ਼ੀ ਕੀਤੀ। ਉਹਨਾਂ ਨੂੰ ਦੱਸ ਦਿਓ, ਉਹਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ, ਉਹਨਾਂ ਨੂੰ ਮਾਫੀਨਾਮਾ ਦਵਾਇਆ। ਸੋ ਸਿੱਖਾਂ ਨੂੰ ਪਤਾ ਕਿ ਇਹ ਜਿਹੜੇ ਲੋਕ ਨੇ ਇਹ ਜਿਹੜਾ ਹੈਗਾ ਵਾ ਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜੇ ਲੋਕ ਨੇ ਇਹ ਸਿਰਫ ਦਿਖਾਵੇ ਦੇ ਪੰਥ ਨੇ। ਪੰਥ ਪਹਿਰਾਵੇ ਨਾਲ ਨਹੀਂ, ਕਿਰਦਾਰ ਨਾਲ ਹੁੰਦਾ। ਮੈਂ ਬਾਈਬਲ ਕਲਾਂ ਦੇ ਲੋਕਾਂ ਦੀ ਮਦਦ ਕੀਤੀ, ਪੀੜਤਾਂ ਦੇ ਭੋਗ ਤੱਕ ਗਿਆ, ਮੈਂ ਯੂਆਪਾ ਦੀ ਲੜਾਈ ਲੜਦਾ। ਜਿਹੜੇ ਕੰਮ ਅਕਾਲੀ ਦਲ ਨੂੰ ਕਰਨੇ ਚਾਹੀਦੇ ਪੰਜਾਬ 'ਚ ਮੈਂ ਕਹਿੰਦਾ, ਇਸ ਲਈ ਪੰਜਾਬ ਭਲੱਥ ਦੇ ਲੋਕਾਂ ਨੂੰ ਪਤਾ ਕਿ ਬੀਬੀ ਜਿਹੜੀ ਹੈ ਪਖੰਡਵਾਦ 'ਚ ਵਿਸ਼ਵਾਸ ਕਰਦੀ ਹੈ, ਇਹਦਾ ਕੋਈ ਆਧਾਰ ਨਹੀਂ।
ਤੇ ਜਿਹੜਾ ਝਾੜੂ ਵਾਲਾ ਕੈਂਡੀਡੇਟ ਹੈ ਭਲੱਚ ਚ, ਜੀ ਇਹ ਪਿਛਲੀ ਵਾਰ ਮੇਰੇ ਕੋਲ ਕੀਤਾ ਸੀ ਜੀ ਭਲੱਚ ਚੋਂ, ਮੈਨੂੰ ਸਿਰਫ 5900 ਵੋਟ ਪਈ ਸੀ, ਓਨਲੀ 5900 ਵੋਟ, ਜਦੋਂ ਕਾਂਗਰਸ ਦਾ ਬਹੁਤ ਵੱਡੀ ਵੇਵ ਸੀ। ਔਰ ਉਹ ਬੰਦਾ ਜਿਹੜਾ ਵਾ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, he's a petty small cheap type of person ਜਿਹੜਾ ਲੋਕਾਂ ਦੇ ਛੋਟੇ ਪੈਸੇ ਮਾਰਦਾ, ਪਤਾ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਰਾ ਉਹਦੇ ਕਿਰਦਾਰ ਬਾਰੇ ਪਤਾ। ਜੀ ਖਹਿਰਾ ਸਾਹਿਬ, ਜਾਂਦੇ ਜਾਂਦੇ ਇੱਕ ਕੁਐਸਚਨ ਹੋਰ ਜੀ, ਉਮੀਦਵਾਰ ਜਿਹੜਾ ਤੁਸੀਂ ਕਾਂਗਰਸ ਤੋਂ ਉਮੀਦਵਾਰ ਚੁਣ ਕੇ ਆਉਂਦੇ ਹੋ ਤਾਂ ਹੋਰ ਜਿਹੜੇ ਵਿਰੋਧੀ ਤੁਹਾਡੇ ਹੈਗੇ ਨੇ, ਉਹਨਾਂ ਤੋਂ ਇਲਾਵਾ ਉਹਨਾਂ ਤੋਂ ਵੱਖਰਾ ਕੀ ਸੋਚਦੇ ਹੋ ਦੁਨੀਆ ਦੇ ਲਈ ਜੇਕਰ ਤੁਸੀਂ ਵਿਧਾਇਕ ਬਣਦੇ ਹੋ? ਦੇਖੋ, ਆਈ ਬਿਲੀਵ ਇਨ ਟਵਿਨ ਪੋਲਿਟਿਕਸ। ਇੱਕ ਪੋਲਿਟਿਕਸ ਜਿਹੜੀ ਡਿਵੈਲਪਮੈਂਟ ਦੀ ਹੁੰਦੀ ਹੈ, ਇੱਕ ਹੈਗੀ ਹਿਊਮੈਨਿਟੇਰੀਅਨ ਪੋਲਿਟਿਕਸ। ਕਿ ਤੁਸੀਂ ਇਕੱਲਾ ਇਹ ਨਹੀਂਗਾ ਕਿ ਇੱਟਾਂ ਗਲੀਆਂ ਨਾਲੀਆਂ ਤੇ ਗੱਲਾਂ ਕਰੀ ਜਾਂ 24 ਘੰਟੇ ਵਿਕਾਸ ਦੀ ਗੱਲ ਕਰੋ। You should be also talking about the human part of it। ਪੰਜਾਬ ਦੇ ਨਾਲ ਬਹੁਤ ਅਨਿਆਏ ਹੋਇਆ ਪਾਣੀਆਂ ਤੋਂ ਲੈ ਕੇ, ਔਰ ਜੋ ਇੱਥੇ ਜ਼ੁਲਮ ਢਾਏ ਗਏ ਨੇ, ਸਾਡੇ ਨਾਲ ਵਿਤਕਰਾ ਕੀਤਾ ਗਿਆ, ਸਾਡੀ ਰਾਜਧਾਨੀ ਖੋਲੀ ਨੇ ਦੂਜੇ ਸਟੇਟਸ ਨੂੰ ਦਿੱਤੇ। I also take up all these vital issues। ਔਰ ਕਿਸੇ ਨਾਲ ਜਦੋਂ ਵੀ ਕੋਈ ਧੱਕਾ ਹੁੰਦਾ, ਮੈਂ ਰੁਦਰਪੁਰ ਤੋਂ ਇਲੈਕਸ਼ਨ ਤਾਂ ਲੜਨੀ ਸੀ, ਜੇ ਮੈਂ ਨਵਰੀਤ ਡਿਪਟੀ ਦੀ ਮਦਦ ਕੀਤੀ, it was my consideration। So I just have to keep in mind that ਜੇ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਗੀ, ਇਨਸਾਨੀ ਮਾਦਾ ਨਹੀਂਗਾ, ਫਿਰ ਉਹਨੂੰ ਤੁਸੀਂ ਇਨਸਾਨ ਨਹੀਂਗੇ। So I work like that ਜੀ। ਔਰ development of course ਮੇਰੀ constituency ਸਮਾਜ ਨਾਲ ਕੋ ਟਾਈਮ ਮਿਲਦਾ, I try my best to get it done as soon as possible। ਠੀਕ ਹੈ, ਥੈਂਕ ਯੂ ਸੋ ਮਚ ਦੇਣ ਦੇ ਲਈ, ਧੰਨਵਾਦ ਜੀ ਤੁਹਾਡਾ। ਸੋ ਇਸ ਵਾਰ ਸੁਖਪਾਲ ਖਹਿਰਾ ਜੀ ਭੁਲੱਥ ਤੋਂ ਜੋ ਕਿ ਚੋਣ ਲੜ ਰਹੇ ਨੇ ਇਸ ਵਾਰ, ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਹਿਯੋਗ ਕਰਨਗੇ ਜਾਂ ਨਹੀਂ, ਕਿਉਂਕਿ ਮੁਕਾਬਲਾ ਕਾਫੀ ਸਖਤ ਹੈ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦਰ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਭੁਲੱਥ ਤੋਂ ਉਮੀਦਵਾਰ ਕਾਂਗਰਸ ਦੇ ਸੁਖਪਾਲ, ਜੋ ਕਿ 78 ਦਿਨਾਂ ਦੀ ਜੇਲ੍ਹ ਤੋਂ ਪਾਰਟੀ ਲਿਆ ਹੈ ਤੇ ਕਿਹੋ ਜੇਲ੍ਹ ਦੇ ਵਿੱਚ ਖਹਿਰਾ ਜੀ ਵਿੰਡੋਜ਼ ਟੀਵੀ ਦੀ ਰੇਡ ਪਈ, ਇਲਜ਼ਾਮ ਲੱਗੇਗਾ ਤੋਂ ਲੱਖਾਂ ਮੀਡੀਆ ਸੁਣਾਈ ਪਾਰਟੀ ਦੇ ਮੁੱਖ ਦਾ ਹੱਥ ਇਸ ਮੈਡਮ ਇਸ ਤਰ੍ਹਾਂ ਵਾ ਕਿ ਇਹ ਜਿਹੜਾ ਰੇਟ ਸੀ ਨਾ ਸਾਰਾ ਈਡੀ ਦਾ, ਇਹ ਬੇਸਿਕਲੀ ਇਹ ਕਰਵਾਇਆ ਤਾਂ ਹੈਗਾ ਬੀਜੇਪੀ ਕੇ। ਮੈਂ ਯੂਆਪਾ ਦੇ ਖਿਲਾਫ ਬਹੁਤ ਜ਼ਬਰਦਸਤ ਲੜਾਈ ਲੜੀ ਸੀ, ਪੰਜਾਬ ਇੱਕ ਮੁਹਿੰਮ ਖੜੀ ਡ੍ਰੈਕੋਨੀਅਨ ਲਾਅ ਦਾ, ਫਾਰਮਰਜ਼ ਐਜੂਕੇਸ਼ਨ ਵਿੱਚ ਬੜਾ ਪ੍ਰੋਐਕਟਿਵ ਰੋਲ, ਔਰ ਉਹਦੇ ਵਿੱਚ ਵੀ ਇੱਕ ਤੁਹਾਨੂੰ ਯਾਦ ਇੰਡੀਆ ਤੋਂ ਬੇਟਾ ਆਇਆ ਸੀ ਨਵਰੀਤ ਸਿੰਘ ਡਿਪਟੀ ਜੀ, ਬਿਲਕੁਲ ਮਾਰਿਆ ਗਿਆ ਸੀਗਾ ਜੀ ਰੁਦਰਪੁਰ ਦੇ ਲਾਗੇ ਪਿੰਡ ਆ ਉਹਨਾਂ ਦਾ। ਸੋ ਆਈ ਵੈਂਟ ਟੂ ਰੁਦਰਪੁਰ। ਭੋਗ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਇਨਸਾਫ ਪਾਰਟੀ ਕੱਢ ਕੇ ਔਰ ਕੀਤਾ, ਉਹਦੇ ਚ ਉਹਨਾਂ ਦੀ ਪੁਲਿਸ ਦੇ ਖਿਲਾਫ ਇਨਕੁਆਇਰੀ ਲਗਵਾਈ। ਇਸ ਤਰ੍ਹਾਂ ਦੇ ਜਿਹੜੇ ਮੇਰੇ ਪ੍ਰੋ ਪੰਜਾਬ ਜਿਹੜੇ ਸਟੇਟਮੈਂਟਸ ਐਕਟੀਵਿਟੀ ਸੀਗੀਆਂ, ਜਾਂ ਜਿੱਦਾਂ ਜੰਮੂ ਕਸ਼ਮੀਰ ਨੂੰ ਤੇ ਸਟੇਟਹੁੱਡ ਨੂੰ ਤੋੜਿਆ ਗਿਆ, ਆਈ ਵਾਜ਼ ਅ ਵੈਰੀ ਵੋਕਲ ਕ੍ਰਿਟਿਕ ਆਫ ਦ ਬੀਜੇਪੀ ਆ ਚੁੱਕਾ ਸੀਗਾ। ਮੇਰੇ ਘਰਾਂ ਵਿੱਚ ਰੇਡ ਕੀਤੀ ਉਹਨਾਂ ਨੇ 9 ਮਾਰਚ 2021 ਨੂੰ। ਟੂ ਮੇਕ ਇਟ ਵੈਰੀ ਕੈਟੇਗੋਰਿਕਲੀ ਕਲੀਅਰ ਕਿ ਉਹਨਾਂ ਰੇਡ ਦੇ ਦੌਰਾਨ ਮੇਰੇ ਘਰ ਤੋਂ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ ਜੀ। ਇਲਜ਼ਾਮ ਬਹੁਤ ਲਾਏ ਇਹਨਾਂ ਨੇ ਕਿ ਜੀ ਫੋਰਨ और फेक पासपोर्ट्स और ड्रग मनी, लेकिन मेरे घर तो 1 रुपया नहीं मिला जी, ना कोई ज्वेलरी मिली जी, ना कोई पासपोर्ट मिला, क्योंकि मैं इदा के काम करिए इंडल्ज नहीं करता जी। और 9 मार्च तो बाद जिन्नी बार भी मैनू एनफोर्समेंट डायरैक्टरेट ने दिल्ली क्वेश्चनिंग ही बुलाया, शायद 10 बारी मैं उन्होंने उत्थे ऑफिस विच गया, पर उन्होंने जानबूझ के मैनू इस केस नू इस तरीके नाल बिल्डअप किया कि दे वांटेड कि मैं इहनू इलेक्शन दे लागे करिए और उदों गिरफ्तार करांगे उन्हां नू। और मैनू इन्हां ने 11 नवंबर नू इस तरीके नाल गिरफ्तार किया कि मेरी ਜਿਹੜੀ ਸਾਰਾ ਇਲੈਕਸ਼ਨ ਪ੍ਰੋਸੈਸ ਹੈਗਾ ਇਹ ਜੇਲ੍ਹ ਦੇ ਵਿੱਚ ਹੀ ਲੰਘ ਜੇ ਜੀ। ਇਹ ਤਾਂ ਵਾਹਿਗੁਰੂ ਬੜਾ ਬੇਅੰਤ ਹੈ ਜੀ, ਤੇ ਲੋਕਾਂ ਦੀਆਂ ਅਰਦਾਸਾਂ ਸੀਗੀਆਂ ਕਿ ਮੇਰੀ ਟਾਈਮਲੀ ਬੇਲ ਹੋ ਗਈ, ਨਹੀਂ ਤਾਂ ਈਡੀ ਵਾਸ ਅਪੋਜ਼ਿੰਗ ਮਾਈ ਬੇਲ ਟੂਥ ਐਂਡ ਨੇਲ। ਔਰ ਅੱਗੇ ਗੱਲ ਜਿਹੜੀ ਬਹੁਤ ਇੰਪੋਰਟੈਂਟ ਆ
ਤੁਸੀਂ ਜ਼ਿਕਰ ਕੀਤਾ ਕਿ ਮੇਰੇ ਤੇ ਬਾਹਰੋਂ ਡਾਲਰਸ ਕਲੈਕਟ ਕਰਨ ਦਾ ਇਲਜ਼ਾਮ ਜੀ। ਉਹਦੀ ਅਸਲੀਅਤ ਇਹ ਹੈ ਕਿ ਮੈਨੂੰ 2016 ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਨਾਲ NRIs ਵਿੱਚ ਬੜੀ ਗੁੱਡਵਿਲ ਹੈ ਜੀ ਤੁਸੀਂ ਅਮਰੀਕਾ ਜਾਣਾ ਵਾ ਅਪ੍ਰੈਲ ਮਈ 2016 ਦੀ ਗੱਲ ਕਰ ਰਿਹਾ ਜੀ। ਉੱਥੇ ਅਸੀਂ ਤੁਹਾਡਾ 16 ਡਿਫਰੈਂਟ ਸ਼ਹਿਰਾਂ ਵਿੱਚ ਆਲਰੇਡੀ ਪ੍ਰਚਾਰ ਕੀਤਾ ਹੋਇਆ, ਪੋਸਟਰਸ ਅਸੀਂ ਸਰਕੂਲੇਟ ਕੀਤੇ ਹੋਏ ਆ, ਮੀਟਿੰਗਸ ਅਰੇਂਜ ਸਾਡੀ USA ਦੀ ਜਿਹੜੀ ਟੀਮ ਹੈ ਉਹ ਸਾਰੀ ਕਰ ਰਹੀ ਆ ਔਰ ਤੁਸੀਂ ਉੱਥੇ ਸਾਡੇ ਲਈ ਫੰਡ ਰੇਜ਼ਿੰਗ ਕਰੋ। ਮੈਂ ਮੈਡਮ 16 ਸ਼ਹਿਰਾਂ ਚ ਆਲਮੋਸਟ ਮਹੀਨੇ ਦੇ ਲਾਗੇ ਤੋਂ ਉੱਤੇ ਮੈਂ ਕੈਂਪੇਨ ਕੀਤਾ ਜੀ, ਬਹੁਤ ਘੱਟ ਹੋਏ ਔਰ ਉਹ ਸਾਰੇ ਆਫੀਸ਼ੀਅਲ ਪਾਰਟੀ ਦੇ ਗੈਦਰਿੰਗ ਸੀ, ਫੰਡ ਰੇਜ਼ਿੰਗ ਪ੍ਰੋਗਰਾਮ ਸੀ। ਜਿੱਦਾਂ ਕਿਸੇ ਵਕਤ ਭਗਵੰਤ ਮਾਨ ਨੂੰ ਆਸਟ੍ਰੇਲੀਆ ਭੇਜਿਆ ਸੀ, ਫੂਲਕਾ ਜੀ ਨੂੰ ਕੈਨੇਡਾ ਭੇਜਿਆ ਸੀ ਤੇ ਮੈਨੂੰ ਉਹਨਾਂ ਨੇ ਅਮਰੀਕਾ ਭੇਜਿਆ ਸੀਗਾ ਜੀ। ਔਰ ਇਹ ਮੇਰੇ ਸਾਰੇ ਕੈਂਪੇਨ ਚੋਂ $1,19,000 ਦਾ ਮੇਰੇ ਤੇ ਇਲਜ਼ਾਮ ਲਾਉਂਦੇ ਨੇ। ਜ਼ਿਆਦਾ ਪੈਸੇ ਇਕੱਠੇ ਹੋਏ, 2 ਕਰੋੜ ਦੇ ਕਰੀਬ ਪੈਸਾ ਇਕੱਠਾ ਉਹ ਸਾਰਾ ਪਾਰਟੀ ਫੰਡ ਵਿੱਚ ਗਿਆ ਜੀ। ਕੀ ਮੈਂ ਅਮਰੀਕਾ ਦੇ 에ਅਰਪੋਰਟ ਤੋਂ ਜਾਂ ਦਿੱਲੀ 에ਅਰਪੋਰਟ ਤੋਂ $1,00,000 ਆਪਣੀ ਜੇਬ 'ਚ ਪਾ ਕੇ ਲਿਆ ਸਕਦਾ ਸੀਗਾ ਜੀ? ਔਰ ਇਹਨਾਂ ਨੂੰ ਕੋਈ ਪੈਸਾ ਮੇਰੇ ਤੋਂ ਰਿਕਵਰ ਵੀ ਨਹੀਂ ਹੋਇਆ। ਸੋ ਇਹ ਜਿਹੜਾ ਇਲਜ਼ਾਮ ਸੀਗਾ ਇਹਦੇ ਵਿੱਚ ਕੇਜਰੀਵਾਲ ਨੇ ਬਹੁਤ ਨਿਫਾਰੀਅਸ ਰੋਲ ਅਦਾ ਕੀਤਾ। ED ਨੇ ਇਹਨਾਂ ਨੂੰ ਬੁਲਾਇਆ, ਇਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਫੰਡ ਰੇਜ਼ਿੰਗ ਵਾਸਤੇ ਮਿਸਟਰ ਖਹਿਰਾ ਨੂੰ ਭੇਜਿਆ ਸੀਗਾ ਅਮਰੀਕਾ? ਔਰ ਇਹਨਾਂ ਨੇ ਝੂਠ ਬੁਲਵਾਇਆ, ਕੇਜਰੀਵਾਲ ਨੇ ਪੰਕਜ ਗੁਪਤਾ ਕੋਲੋਂ ਬਿਆਨ ਦਵਾਇਆ ਸੈਕਟਰੀ ਕੋਲੋਂ ਕਿ ਅਸੀਂ ਕੋਈ ਨਹੀਂ ਭੇਜਿਆ ਸੀ ਜੀ। ਫਿਰ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਕਿਉਂ ਕੀਤਾ ਤੁਹਾਡੇ ਖਿਲਾਫ? ਇਹ ਕਹਿਣ ਦਾ ਕੀ ਮਤਲਬ ਸੀ ਉਹਨਾਂ ਦਾ, ਜੇਕਰ ਤੁਹਾਨੂੰ ਭੇਜਿਆ ਉਹਨਾਂ ਨੇ? ਮੇਰੇ ਨਾਲ ਨਫ਼ਰਤ, ਨਹੀਂ, ਕੇਜਰੀਵਾਲ ਉਹਦੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ। ਬਿਕੋਜ਼ ਮੈਨੂੰ ਲੀਡਰ ਆਫ ਆਪੋਜੀਸ਼ਨ ਤੋਂ ਜਦੋਂ ਇਹਨਾਂ ਨੇ ਡਿਸਪਲੇਸ ਕੀਤਾ, ਇਹਨਾਂ ਦੀ ਪਾਰਟੀ ਸਾਰੀ ਜਿਹੜੀ MLAs ਵਗੈਰਾ ਟੁੱਟ ਗਏ ਸੀਗੇ। ਇਹ ਮੇਰੇ ਨਾਲ ਜਾਣਬੁੱਝ ਕੇ ਬਦਲਾ ਲੈਣਾ ਚਾਹੁੰਦੇ ਸੀ। ਇਹਨਾਂ ਨੇ ਦੇਖਿਆ ਮੌਕਾ ਆ ਗਿਆ, ਅਸੀਂ ਆਪਣਾ ਬਿਆਨ ਵਾਪਸ ਲੈ ਲੈਂਦੇ ਆ, ਅਸੀਂ ਕਹਿ ਦਿੰਦੇ ਫੰਡ ਰੇਜ਼ਿੰਗ ਅਸੀਂ ਤਾਂ ਕਰਾਈ ਕੋਈ ਨਹੀਂ। ਬਟ ਆਈ ਹੈਡ ਲੋਟਸ ਆਫ ਮਟੀਰੀਅਲ। ਮੈਂ ਉਹਨਾਂ ਨੂੰ ਸਾਰਾ ED ਨੂੰ ਜਦੋਂ ਈਮੇਲ ਕੀਤਾ, ਬਿਕੋਜ਼ ਮੇਰਾ ਜਵਾਬ ਨਹੀਂ ਸੀ ਲੈਂਦੇ, ਮੈਂ ਸਾਰੇ ਪੋਸਟਰਸ, ਵੀਡੀਓਜ਼, ਜਿਹੜੇ ਹਾਲਸ ਵਿੱਚ ਮੀਟਿੰਗਸ ਹੋਈਆਂ, ਜਿੱਥੇ ਟੇਬਲ ਲੱਗੇ ਸੀ, ਜਿੱਥੇ ਟੋਪੀਆਂ ਪਾ ਕੇ ਵੋਲੰਟੀਅਰਸ ਬੈਠੇ ਸੀ, ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਵਾਈਪ ਕੀਤੇ, ਉਹ ਮੈਂ ਸਾਰੇ ਦਿਖਾਤਾ ਉਹਨਾਂ ਨੂੰ ਰੋਕ ਲਾਇਆ। ਪਰ ਮੈਂ ਉਦੋਂ ਤੋਂ ਬਾਅਦ ਬੜੇ ਸ਼ਰਮਿੰਦੇ ਹੋਣ। ਤੁਸੀਂ ਹੈਰਾਨਗੀ ਦੀ ਗੱਲ ਇਹ ਆ ਕਿ ਉਹ ਜਿਹੜਾ ਇਲਜ਼ਾਮ ਸੀ ਡਾਲਰਸ ਦਾ, ਉਹ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਹੀ ਨਹੀਂਗਾ ਜੀ। ਅਰੈਸਟ ਕਰਨ ਵੇਲੇ ਅਖਬਾਰਾਂ 'ਚ ਇਲਜ਼ਾਮ ਲਾਤੇ, ਮੈਨੂੰ ਕਹਿਤਾ ਕਿ ਤੈਨੂੰ ਅਰੈਸਟ ਕਰ ਰਹੇ ਫॉर ਫੋਲੋਇੰਗ ਰੀਜ਼ਨਸ। ਚਲਾਨ ਪੇਸ਼ ਹੋਇਆ 7 ਜਨਵਰੀ 2022 ਨੂੰ, ਉਹਦੇ ਚਲਾਨ ਵਿੱਚ ਹਿੱਸਾ ਹੀ ਨਹੀਂਗਾ ਜੀ। So look at the weak investigation because there is nothing against me. This case is all flat like a pack of cards. I assure you all. ਕਿਉਂਕਿ ਇਹ ਮੇਰਾ ਬਦਲਾਖੋਰੀ ਦਾ ਕਾਰਵਾਈ ਸੀਗੀ ਔਰ ਮੈਨੂੰ ਇੱਕ ਬਿਲਕੁਲ ਭੋਰਾ ਵੀ ਡਰ ਨਹੀਂ ਲੱਗਿਆ। ਠੀਕ ਹੈ, ਜੇਲ੍ਹ ਬੜੀ ਖਤਰਨਾਕ ਸਿਚੁਏਸ਼ਨ ਹੈ, ਲੇਕਿਨ I prepared myself mentally ਕਿ ਆਪਾਂ ਮਾਨਸਿਕ ਤੌਰ ਤੇ ਮਤਲਬ ਮਜ਼ਬੂਤ ਹੋ ਕੇ ਨਿਕਲਣਾ। ਉਹੀ ਗੱਲ ਹੋਈ। ਮੈਂ ਉਹ ਜਿਹੜੇ 78 ਦਿਨ ਸੀਗੇ ਮੈਂ ਆਪਣੇ ਕੋਸ ਇਰਾਦੇ ਨਾਲ ਕੱਟ ਕੇ ਆਇਆ ਤੇ ਅੱਜ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਆਜ਼ਾਦ ਹਾਂ। ਬਹੁਤ ਹੀ ਵਧੀਆ। ਖਹਿਰਾ ਸਾਹਿਬ, ਇੱਕ ਗੱਲ ਦੱਸੋ, ਕਿਉਂਕਿ ਤੁਸੀਂ ਨਜ਼ਰਬੰਦ ਸੀ 78 ਦਿਨਾਂ ਲਈ, ਆਪਣੇ ਆਪ ਨੂੰ ਪਛੜਿਆ ਤਾਂ ਨਹੀਂ ਮਹਿਸੂਸ ਕਰ ਰਹੇ? ਕਿਉਂਕਿ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਆਪਣਾ ਲਗਾਤਾਰ ਪ੍ਰਚਾਰ ਕਰ ਰਹੀਆਂ। ਭਲੱਥ ਤੋਂ ਤੁਸੀਂ ਚੋਣ ਲੜ ਰਹੇ ਹੋ, ਬੀਬੀ ਜਗੀਰ ਕੌਰ ਤੁਹਾਡੇ ਨਾਲ ਮੁਕਾਬਲੇ ਦੇ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਚੋਣ ਲੜੀ, ਵੱਖ-ਵੱਖ ਪਾਰਟੀਆਂ ਤੋਂ ਚੋਣ ਲੜੀ। ਕੀ ਲੱਗਦਾ ਕਿ ਕਾਂਗਰਸ ਪਾਰਟੀ ਦੇ ਥਰੂ ਹੁਣ ਤੁਸੀਂ ਚੋਣ ਲੜਨਾ, ਲੋਕੀ ਤੁਹਾਨੂੰ ਉਨਾ ਹੀ ਪਿਆਰ ਦੇਣਗੇ ਜਾਂ ਤੁਹਾਨੂੰ ਜਿੱਤ ਵੱਲ ਲੈ ਕੇ ਜਾਣਗੇ? ਨਹੀਂ, ਉਹ ਮੈਨੂੰ ਤਾਂ ਬਹੁਤ ਜ਼ਿਆਦਾ ਵੱਧ ਪਿਆਰ ਦੇ ਰਹੇ। ਮੈਂ ਹੁਣੇ ਇੱਕ ਪਿੰਡ ਚੋਂ ਨਿਕਲਿਆ, ਰੰਧਾਵਾ ਪਿੰਡ ਹੈ ਭਲੱਥ ਇਲਾਕੇ ਦਾ, ਉੱਥੇ ਜਿੰਨੇ ਅਕਾਲੀ ਸੀ, ਸਰਪੰਚ ਸੀ ਮੋਹਿੰਦਰ ਸਿੰਘ, ਤੁਹਾਡੇ USA ਰਹਿੰਦੇ ਹੁਣ ਉਹ ਬਾਹਰ ਜੀ, ਉਹਨਾਂ ਨੇ ਮੈਨੂੰ ਆਪ ਕਾਲ ਕਰਕੇ ਕਿਹਾ ਕਿ ਪਹਿਲਾਂ ਤਾਂ ਅਕਾਲੀ ਦਲ ਨੂੰ ਸ਼ਾਇਦ ਵੋਟ ਪਾ ਦਿੰਦੇ ਸੀ, ਪਰ ਹੁਣ ਜੋ ਤੇਰੇ ਨਾਲ ਕੀਤਾ ਸਰਕਾਰ ਨੇ, ਅਸੀਂ ਤੇਰਾ ਸਾਥ ਨਹੀਂ ਉਹ ਛੱਡ ਸਕਦੇ। ਸਾਨੂੰ ਪਾਰਟੀ ਨਾਲ ਕੋਈ ਚਾਹੀਦਾ ਜਿਹੜਾ ਠੋਸ ਗੱਲ ਕਰਦਾ ਔਰ ਆਜ਼ਾਦ ਰਾਏ ਰੱਖਦਾ ਜੀ। ਇਸ ਕਰਕੇ ਔਰ ਮੇਰੀ ਗੈਰ ਹਾਜ਼ਰੀ ਵਿੱਚ ਮੇਰਾ ਬੇਟਾ ਮਹਿਤਾਬ ਸਿੰਘ ਖਹਿਰਾ ਇਜ਼ ਐਨ ਐਡਵੋਕੇਟ, ਉਹਨੇ ਬਹੁਤ ਕੰਮ ਕੀਤਾ, ਬਹੁਤ ਹੰਬਲੀ ਕੰਮ ਕੀਤਾ ਔਰ ਮੈਂ ਜੇਲ੍ਹ ਜਾਣ ਤੋਂ ਪਹਿਲਾਂ ਆਲਮੋਸਟ ਆਪਣੀ ਕਨਸਟੀਟਿਊਐਂਸੀ ਇੱਕ ਵਾਰੀ ਪਹਿਲਾਂ ਵੀ ਕਵਰ ਕਰ ਗਿਆ ਸੀਗਾ ਸਿੰਸ ਜੂਨ 2021 ਜੀ। ਸੋ ਮੇਰਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਠੀਕ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਉਹਦੇ ਨਾਲ ਸਾਥ ਦਿੰਦੇ ਜਿਹਦੇ ਨਾਲ ਅਨਿਆਏ ਹੁੰਦਾ, ਜਿਹਦੇ ਨਾਲ ਜ਼ੁਲਮ ਹੁੰਦਾ। ਉਹਨਾਂ ਨੂੰ ਪਤਾ ਕਿ ਬੇਗੁਨਾਹ ਵਾ। ਮੇਰੇ ਇਲਾਕੇ ਦੇ ਲੋਕਾਂ ਨੂੰ 50 ਸਾਲ ਸਾਨੂੰ ਵਿਚਰਦਿਆਂ ਨੂੰ ਹੋ ਗਏ ਜੀ। ਮੇਰੇ ਪਿਤਾ ਜੀ ਨੇ ਪਹਿਲੀ ਇਲੈਕਸ਼ਨ 1972 ਵਿੱਚ ਲੜੀ ਸੀ। So you can imagine 50 years of long association, everybody knows the truth. ਜੀ। ਕਾਂਗਰਸ ਪਾਰਟੀ ਨੂੰ ਤੁਸੀਂ ਕੈਪਟਨ ਅਮਰਿੰਦਰ ਦੇ ਵੇਲੇ ਜੁਆਇਨ ਕੀਤਾ ਸੀ, ਉਸ ਤੋਂ ਬਾਅਦ ਚਰਨਜੀਤ ਚੰਨੀ ਜੀ ਆਏ, ਪੂਰੀ ਕਾਇਆ ਪਲਟ ਗਈ ਤੁਹਾਡੀ ਪਾਰਟੀ ਦੀ, ਤੇ ਨਾਲ ਹੀ ਨਵਜੋਤ ਸਿੱਧੂ ਦਾ ਵੀ ਰੇੜਕਾ ਚੱਲ ਰਿਹਾ। ਕੀ ਲੱਗਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੁਹਾਡੀ ਪਾਰਟੀ ਦੇ ਵਿੱਚ?
ਦੇਖੋ ਦਿਸ ਇਜ਼ ਫॉर द ਪਾਰਟੀ ਲੀਡਰਸ਼ਿਪ ਟੂ ਡਿਸਾਈਡ। ਜਿਸ ਨੂੰ ਵੀ ਬਣਾ ਦੇਣ ਸਾਰੇ ਅੱਛੇ ਨੇ, ਕਾਬਿਲ ਨੇ। I'm not partisan or not a party to any of such maneuvers ਜੀ ਜਿਸ ਨੂੰ ਵੀ ਬਣਾ ਦੇਣਗੇ ਸਾਰੇ ਬੜੇ ਅੱਛੇ ਜੀ। ਜੀ ਸੋ ਹੁਣ ਕਿਹੋ ਜਿਹਾ ਤੁਹਾਡੇ ਪਾਰਟੀ ਵੱਲੋਂ ਸਹਿਯੋਗ ਆ ਜੀ, ਤੇ ਕਿਹੋ ਜਿਹੀਆਂ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ? ਬਹੁਤ ਹੀ ਨਜ਼ਦੀਕ ਆ ਚੁੱਕੀਆਂ ਨੇ। ਮੇਰੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਜੀ ਕਿ ਬਹੁਤ ਵਰਲਡ ਕੈਂਪੇਨ ਚੱਲ ਰਿਹਾ ਵਾ। ਆਪ ਮੁਹਾਰੇ ਜਦੋਂ ਮੈਂ ਆਇਆ, ਮੈਂ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮੈਨੂੰ ਰਿਸੀਵ ਕਰਨ ਆ ਗਏ ਸੀਗੇ ਨਡਾਲਾ ਦੀ ਮੰਡੀ ਦੇ ਵਿੱਚ। ਜੀ ਔਰ ਲੋਕ ਜਿਹੜੇ ਨੇ